ਜਥੇਦਾਰ ਗੁਰਦੇਵ ਸਿੰਘ ਕੌਂਕੇ ਦੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਸਮਾਗਮ ਉਹਨਾਂ ਦੇ ਜੱਦੀ ਪਿੰਡ ਕੌਂਕੇ ਵਿਖੇ ਕਰਵਾਇਆ ਗਿਆ। ਇਸ ਮੌਕੇ ਧਾਰਮਿਕ ਸਿੱਖ ਜਥੇਬੰਦੀਆਂ, ਸਿੱਖ ਸਿਆਸੀ ਲੀਡਰ ਤੇ ਸਿੱਖ ਕਾਰਕੁਨਾਂ ਨੇ ਹਾਜ਼ਰੀ ਭਰੀ ਤੇ ਭਾਈ ਗੁਰਦੇਵ ਸਿੰਘ ਕੌਂਕੇ ਦੀ ਸ਼ਹਾਦਤ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਸ਼ਹੀਦੀ ਸਮਾਗਮ ਦੌਰਾਨ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਗੁਰਬਾਣੀ ਕੀਰਤਨ ਤੇ ਕਥਾ ਵਿਚਾਰਾਂ ਹੋਈਆਂ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਸਿੱਖ ਸੰਗਤਾਂ ਨਾਲ ਵਿਚਾਰ ਸਾਂਝੇ ਕੀਤੇ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਇੱਕ ਖਾਸ ਦਿਨ ਦੇ ਉੱਤੇ ਮੌਕੇ ਤੇ ਆਏ ਹੈ। ਇੱਕ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਭਾਈ ਕੌਂਕੇ ਦੀ ਸ਼ਹਾਦਤ ਨੂੰ ਅਰਦਾਸ ਕਰਨ ਦੇ ਲਈ ਤੇ ਚੜ੍ਹਦੀ ਕਲਾ ਉਹਨਾਂ ਦੇ ਪਰਿਵਾਰ ਨੂੰ ਅਸੀਂ ਅਰਦਾਸ ਕਰਦੇ ਹਾਂ। ਜਥੇਦਾਰ ਕੌਂਕੇ ਨੇ ਉਸ ਵਕਤ ਸਿੱਖ ਕੌਮ ਨੂੰ ਅਗਵਾਈ ਦਿੱਤੀ ਜਦੋਂ ਸਾਡੇ ਉੱਤੇ ਬਹੁਤ ਜ਼ਬਰ ਹਿੰਦ ਹਕੂਮਤ ਦਾ ਹੋ ਰਿਹਾ ਸੀਗਾ। ਬੀਬੀਆਂ ਤੇ ਬੱਚਿਆਂ ਤੇ ਬਜ਼ੁਰਗਾਂ ਤੇ ਸਾਰੀ ਸਿੱਖ ਕੌਮ ਦੇ ਉੱਤੇ ਬਹੁਤ ਭਾਰੀ ਜ਼ਬਰ ਹੋਇਆ। ਜਿਵੇਂ ਰਾਜੀਵ ਗਾਂਧੀ ਨੇ ਸਾਰੇ ਦਿੱਲੀ ਦੇ ਵਿੱਚ, ਸਾਰੇ ਮੁਲਕ ਦੇ ਵਿੱਚ ਸਿੱਖਾਂ ਨੂੰ ਕਤਲ ਕਰਾਇਆ, ਗਲਾਂ ਦੇ ਵਿੱਚ ਟੈਰ ਪਵਾ ਕੇ ਅੱਗ ਲਾਤੀ। ਸੋ ਬਹੁਤ ਭਿਆਨਕ ਤਰੀਕੇ ਦੇ ਨਾਲ ਹਿੰਦ ਹਕੂਮਤ ਨੇ 1947 ਤੋਂ ਬਾਅਦ ਸਾਡੇ ਨਾਲ ਵਰਤਾਰਾ ਕੀਤਾ, ਪਰ ਬਾਵਜੂਦ ਉਸਦੇ ਆਪਾਂ ਖੜੇ ਤੇ ਖੜੇ ਆਪਾਂ ਨੇ ਰਹਿਣਾ। ਕਿਉਂ ਕਰਕੇ ਪਿੱਛੇ ਆਪਣੀਆਂ ਸ਼ਹਾਦਤਾਂ ਬਹੁਤ ਹੋਈਆਂ ਤੇ ਬਹੁਤ ਸਾਡੇ ਆਗੂ ਸਾਹਮਣੇ ਹੋ ਕੇ ਸ਼ਹਾਦਤ ਨੂੰ ਕਬੂਲ ਕੀਤਾ। ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੇ ਬਰਤਾਨੀਆ ਦੀ ਫੌਜ, ਰੂਸ ਦੀ ਫੌਜ, ਇੰਡੀਆ ਦੀ ਫੌਜ ਦਾ ਮੁਕਾਬਲਾ ਕੀਤਾ ਔਰ 72 ਘੰਟੇ ਦਰਬਾਰ ਸਾਹਿਬ ਦੇ ਵਿੱਚ ਇਹ ਤਿੰਨ ਦੁਨੀਆ ਦੀਆਂ ਮੰਨੀਆਂ ਹੋਈਆਂ ਫੌਜਾਂ ਨੂੰ ਦਰਬਾਰ ਸਾਹਿਬ ਦੇ ਵਿੱਚ ਨਹੀਂ ਵੜਨ ਦਿੱਤਾ। ਸੋ ਜੇ ਇਹੋ ਜਿਹੇ ਵੀਰ, ਇਹੋ ਜਿਹੇ ਬਹਾਦਰ ਸਾਡੇ ਜਥੇਦਾਰ ਰਹੇ ਹੈ, ਉਹਨਾਂ ਦੇ ਵਿੱਚ ਜਥੇਦਾਰ ਕੌਂਕੇ ਵੀ ਹੈਗੇ ਆ ਜਿਨ੍ਹਾਂ ਨੇ ਸਿੱਖ ਕੌਮ ਦਾ ਪ੍ਰਚਾਰ ਕੀਤਾ, ਸਿੱਖੀ ਦੇ ਵਿੱਚ ਲੈ ਕੇ ਆਏ ਹੈ। ਬਹੁਤ ਸਾਰੇ ਜਿਨ੍ਹਾਂ ਨੇ ਉਹਨਾਂ ਦੀ ਸੰਗਤ ਕੀਤੀ ਹੈ, ਉਹਨਾਂ ਦੇ ਵਿੱਚ ਇੰਨੀ ਦ੍ਰਿੜਤਾ ਪੈਦਾ ਹੋ ਗਈ ਕਿ ਮੈਂ ਕਹਿੰਦਾ ਕਿ ਜੇ ਜਥੇਦਾਰ ਕੌਂਕੇ ਅੱਜ ਵੀ ਹੁੰਦੇ ਤਾਂ ਇਹੋ ਜਿਹੇ ਦ੍ਰਿੜ ਇਰਾਦੇ ਦੇ ਸਿੱਖ ਉਹਨਾਂ ਨੇ ਪੈਦਾ ਕਰਨੇ ਸੀਗੇ। ਉਹਨਾਂ ਦੇ ਗੜਵਈ ਸਾਹਿਬ ਜਥੇਦਾਰ ਪ੍ਰੀਤਮ ਸਿੰਘ ਸੀਗੇ, ਅੱਜ ਉਹ ਸਾਡੇ ਵਿੱਚ ਨਹੀਂ ਹੈ, ਸੁਰਗਵਾਸ ਹੋ ਗਏ। ਇੱਕ ਦਿਨ ਅਸੀਂ ਰੋਟੀ ਖਾ ਰਹੇ ਸੀਗੇ, ਕੇਲੇ ਵੀ ਦਿੱਤੇ ਗਏ, ਸਿਓ ਵੀ ਦਿੱਤੇ ਗਏ, ਸੰਤਰੇ ਵੀ ਦਿੱਤੇ ਗਏ ਤੇ ਸਰਦਾਰ ਪ੍ਰੀਤਮ ਸਿੰਘ ਨੂੰ ਜਿਹੜਾ ਕੇਲਾ ਮਿਲਿਆ, ਸੰਤਰਾ ਮਿਲਿਆ, ਉਹਨੂੰ ਧੋਣ ਚਲੇ ਗਏ। ਮੈਂ ਕਿਹਾ ਜਥੇਦਾਰ ਜੀ ਕਦੇ ਕੇਲੇ ਤੇ ਸੰਤਰੇ ਨੂੰ ਵੀ ਧੋਈਦਾ? ਕਹਿੰਦੇ ਜੀ ਮੈਨੂੰ ਨਹੀਂ ਪਤਾ, ਸਾਡੇ ਜਥੇਦਾਰ ਕੌਂਕੇ ਦਾ ਹੁਕਮ ਹੈ। ਸੋ ਮੇਰਾ ਮਤਲਬ ਹੈ ਕਿ ਜੇ ਇਹੋ ਜਿਹੇ ਸਿੱਖ ਪੈਦਾ ਕੀਤੇ ਹੈ ਜਥੇਦਾਰ ਕੌਂਕੇ ਨੇ, ਤੇ ਆਪਾਂ ਕਹਿੰਦੇ ਆ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ 10 ਗੁਰੂਆਂ ਦੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਜਿਨ੍ਹਾਂ ਨੇ ਸ਼ਹਾਦਤ ਦਿੱਤੀ ਹੈ,
ਅਸੀਂ ਜੇ ਉਹਨਾਂ ਦੇ ਸਿੰਘ ਹਾਂ ਤੇ ਫਿਰ ਆਪਾਂ ਨੂੰ ਟਿਕਣਾ ਚਾਹੀਦਾ ਹੈ ਆਪਣੀ ਮੰਜ਼ਿਲ ਤੇ ਕਿ ਸਾਨੂੰ ਆਜ਼ਾਦੀ ਨਹੀਂ ਮਿਲੀ, ਅਸੀਂ ਗੁਲਾਮ ਹਾਂ ਤੇ ਗੁਲਾਮ ਉਨਾ ਚਿਰ ਰਹਾਂਗੇ ਜਿੰਨਾ ਚਿਰ ਸਾਡੇ ਦਿਲ ਦੇ ਵਿੱਚੋਂ ਇਹ ਫੁਰਨਾ ਨਹੀਂ ਨਿਕਲਦਾ ਕਿ ਅਸੀਂ ਗੁਲਾਮੀ ਨਹੀਂ ਕਰਨੀ। ਮੈਨੂੰ ਕਈ ਵਾਰੀ ਲੋਕ ਕਹਿੰਦੇ ਹੈ ਕਿ ਇਹ ਸਿਮਰਨਜੀਤ ਸਿੰਘ ਖਾਲਿਸਤਾਨ ਦੀ ਗੱਲ ਕਰਦਾ, ਇਹਨੂੰ ਕਿਉਂ ਨਹੀਂ ਫੜਦੇ? ਮੈਨੂੰ ਤਾਂ ਨਹੀਂ ਫੜਦੇ ਕਿਉਂ ਕਰਕੇ ਸੁਪਰੀਮ ਕੋਰਟ ਦਾ ਸੀ ਹੁਕਮ ਲਿਆ ਹੋਇਆ ਕਿ ਖਾਲਿਸਤਾਨ ਜੇ ਅਮਨ ਪਸੰਦ ਤਰੀਕੇ ਦੇ ਨਾਲ ਦਲੀਲ ਦੇ ਨਾਲ ਗੱਲ ਕਰਨੀ ਹੈ ਤਾਂ ਇਹ ਫਿਰ ਜੁਰਮ ਨਹੀਂ ਬਣਦਾ ਹੈਗਾ। ਜੇ ਆਪਾਂ ਦੂਸਰੀ ਤਰ੍ਹਾਂ ਮਾਰਨ ਕੁੱਟਣ ਦੀ ਗੱਲ ਕਰਾਂਗੇ ਫਿਰ ਇਹ ਜੁਰਮ ਬਣ ਜਾਂਦਾ। ਜੇ ਖਾਲਿਸਤਾਨ ਦੀ ਆਪਾਂ ਵਿਆਖਿਆ ਕਰਾਂਗੇ ਕਿ ਕਿੱਡਾ ਵੱਡਾ ਹੋਊਗਾ, ਇਹਦਾ ਕੀ ਫਾਇਦਾ ਹੋਊਗਾ, ਕਿਵੇਂ ਸਾਨੂੰ ਆਪਣੀ ਕੌਮੀਅਤ ਮਿਲੂਗੀ, ਫਿਰ ਇਹਦਾ ਜੁਰਮ ਨਹੀਂ ਬਣਦਾ। ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਸਾਡਾ ਪਰਿਵਾਰ ਪਾਕਿਸਤਾਨ ਤੋਂ ਆਇਆ, ਸਾਨੂੰ ਪਿੰਡ ਫਤਿਹਗੜ੍ਹ ਸਾਹਿਬ ਦੇ ਵਿੱਚ ਅਲਾਟ ਹੋਇਆ। ਉਹ ਪਿੰਡ ਮੁਸਲਮਾਨਾਂ ਦਾ ਸੀਗਾ, ਉਹ ਮੁਸਲਮਾਨ ਪਾਕਿਸਤਾਨ ਚਲੇ ਗਏ, ਪਰ 2-3 ਸਾਲ ਹੋਏ ਹੈ ਉਹ ਮੁਸਲਮਾਨ ਮੇਰੇ ਪਿੰਡ ਦੇ ਮੌਜੂਦਾ ਪਿੰਡ ਦੇ ਇੱਥੇ ਰੋਜ਼ਾ ਸ਼ਰੀਫ ਫਤਿਹਗੜ੍ਹ ਸਾਹਿਬ ਆਏ ਤੇ ਮੇਰੇ ਕੋਲੇ ਵੀ ਮੈਨੂੰ ਮਿਲੇ। ਮੈਂ ਕਿਹਾ ਚੌਧਰੀ ਸਾਹਿਬ ਬਹੁਤ ਦੁੱਖ ਹੋਇਆ ਕਿ ਤੁਹਾਡਾ ਘਰ ਇੱਥੋਂ ਪੱਟਿਆ ਗਿਆ, ਤੁਸੀਂ ਪਾਕਿਸਤਾਨ ਚਲੇ ਗਏ, ਸਾਡੇ ਘਰ ਉੱਥੋਂ ਪੱਟੇ ਗਏ, ਸਾਡੇ ਨੁਕਸਾਨ ਹੋਏ, ਅਸੀਂ ਇੱਥੇ ਆ ਗਏ। ਪਰ ਤੁਹਾਨੂੰ ਪਤਾ ਹੈ ਉਸ ਮੁਸਲਮਾਨ ਦੀ ਕਾਬਲੀਅਤ ਕੀ ਸੀ? ਉਸ ਨੇ ਕਿਹਾ ਸਰਦਾਰ ਸਾਹਿਬ ਸਾਡਾ ਨੁਕਸਾਨ ਬਹੁਤ ਹੋਇਆ, ਤੁਹਾਡਾ ਵੀ ਹੋਇਆ, ਪਰ ਸਾਨੂੰ ਸਾਡੀ ਕੌਮੀਅਤ ਤੇ ਸਾਡਾ ਵਤਨ ਮਿਲ ਗਿਆ। ਦੱਸੋ, ਮੈਂ ਇੰਨਾ ਪੜ੍ਹਿਆ ਲਿਖਿਆ ਆਦਮੀ, ਮੈਨੂੰ ਉਦੋਂ ਤੱਕ ਪਤਾ ਹੀ ਨਹੀਂ ਸੀ ਕਿ ਅਸੀਂ ਉਜੜੇ ਹਾਂ ਤੇ ਖਰਾਬ ਹੋਏ ਹਾਂ ਤੇ ਸਾਨੂੰ ਤਾਂ ਵਤਨ ਮਿਲੇ ਹੀ ਨਹੀਂ, ਸਾਡਾ ਵਤਨ ਹੀ ਨਹੀਂ ਹੈ। ਜੇ ਅਸੀਂ ਪਾਕਿਸਤਾਨ ਦੇ ਵਿੱਚ ਵੱਸਦੇ ਹਾਂ ਤਾਂ ਅਸੀਂ ਮੁਸਲਮਾਨ ਦੇ ਗੁਲਾਮ ਹਾਂ, ਜੇ ਅਸੀਂ ਹਿੰਦੁਸਤਾਨ ਦੇ ਵਿੱਚ ਵੱਸਦੇ ਹਾਂ ਤਾਂ ਆਪਾਂ ਹਿੰਦੂ ਦੇ ਗੁਲਾਮ ਹਾਂ। ਗੁਲਾਮ ਕਿਵੇਂ ਹੈ? ਕਿਉਂ ਕਰਕੇ ਪਾਰਲੀਮੈਂਟ ਤੇ ਅਸੈਂਬਲੀ ਉਹਨਾਂ ਦੇ ਹੱਥ ਦੇ ਵਿੱਚ ਹੈ, ਪਾਰਲੀਮੈਂਟ ਕਾਨੂੰਨ ਬਣਾਉਂਦੀ ਹੈ, ਸਰਕਾਰ ਦੇ ਜਿੰਨੇ ਵੀ ਮੁਲਾਜ਼ਮ ਹੈ ਵੱਡੇ ਵੱਡੇ ਉਹ ਸਾਰੇ ਉਹਨਾਂ ਦੇ ਹੈ। ਜਿਹੜੀ ਸੁਪਰੀਮ ਕੋਰਟ ਤੇ ਹਾਈ ਕੋਰਟ ਹੈ ਉਹ ਵੀ ਉਹਨਾਂ ਦੇ ਹੱਥ ਦੇ ਵਿੱਚ ਹੈ। ਸੋ ਜਿਹੜੀ ਬਹੁ ਗਿਣਤੀ ਕਾਨੂੰਨ ਪਾਰਲੀਮੈਂਟ ਦੇ ਵਿੱਚ ਬਣਾਉਂਦੀ ਹੈ ਉਹ ਸਾਰੇ ਜੇ ਤਾਂ ਸੁਪਰੀਮ ਕੋਰਟ ਦੇ ਵਿੱਚ ਜਾਣ, ਉੱਥੇ ਵੀ ਸਾਡੇ ਭਰਾ ਹਿੰਦੂ ਬੈਠੇ ਹੈ, ਉਹਨਾਂ ਨੇ ਮੋਹਰ ਲਾਉਣੀ ਹੈ। ਪ੍ਰੈਸ ਸਾਡੀ ਵੱਧ ਗਿਣਤੀ ਦੇ ਕੋਲੇ ਹੈ, ਅੱਜ ਇੱਥੇ ਕੋਈ ਪ੍ਰੈਸ ਨਹੀਂ ਆਊਗੀ ਕਿਉਂ ਕਰਕੇ ਅੱਜ ਅਸੀਂ ਆਪਣੇ ਸ਼ਹੀਦ ਨੂੰ ਯਾਦ ਕਰ ਰਹੇ ਹਾਂ। ਸੋ ਇਹ ਸਾਰੀਆਂ ਗੱਲਾਂ ਆਪਾਂ ਨੂੰ ਸਮਝਣੀਆਂ ਪੈਣੀਆਂ। ਆਪਾਂ ਬੜੇ ਫਖਰ ਦੇ ਨਾਲ ਕਹਿੰਦੇ ਹਾਂ ਕਿ ਸਿੱਖਾਂ ਨੇ ਕੁਰਬਾਨੀਆਂ ਬਹੁਤ ਕੀਤੀਆਂ ਜੀ, 90% ਅੰਗਰੇਜ਼ਾਂ ਦੇ ਖਿਲਾਫ ਅਸੀਂ ਲੜੇ, ਅਸੀਂ ਸ਼ਹਾਦਤਾਂ ਦਿੱਤੀਆਂ। ਬੜੀ ਸੋਹਣੀ ਗੱਲ ਹੈ, ਪਰ ਸ਼ਹਾਦਤ ਤਾਂ ਦੇਈਦੀ ਹੈ ਕਿ ਕੋਈ ਨਿਸ਼ਾਨਾ ਦੇਖ ਕੇ
कि सानू की प्राप्ति होगी। सानू गांधी ते नेहरू ने चिठा लिया साडे आगुआं ने कि जदों असीं आज़ाद हो गए तो तुहानूं सिखां नूं एक खिता दिता जाऊगा जिथे तुसीं आज़ादी का मान मन सकोगे, मना सकोगे। सो मेरा मतलब है कि जे गुरु नानक साहब ने कहा कि ना असी हिंदू हैं ना असी सिख हैं, तो उस तो बाद सारे गुरुआं ने सानू एक धर्म दिता है, एक अलहदा कौमीयत दी है। कौमीयत नहीं दी। गुरु अंगद साहब ने खाड़े बनाते, उत्थे भलवान बनवाता सानू काहदे लई कि जिन्ना चिर साडे विच जोर नहीं है उन्ना चिर आपां अपनी रक्षा नहीं कर सकते। सो मेरा मतलब सारे गुरु साहबां ने सानू धर्म भी दिता है ते साडी कौमीयत भी उभारी है, पर अजे तक असी इस चीज़ नूं समझते नहीं। हुण जे अज असी आज़ादी बंदूक की नोक के उत्ते नहीं ले सकते तो वोट तो पा सकते हैं। वोट पाउण दे विच तो कोई दर्द नहीं है, पर तुसी देखो कि कदे हिंदू कौम साडी पार्टी नूं जां सिख नूं वोट पा दूगी, पर आपां कांग्रेस नूं भी पा दिंदे हैं। आम पार्टी दे 92 MLA जिताते हैं। हुण इलैक्शन होए है, 9 MP अपने कांग्रेस दे पार्लीमेंट के विच भेजे है। सिखां दा कोई हैगा तां अजे तक सानू पता नहीं लग्या कि उन्हें पार्लीमेंट के विच जाके की कहा जां उसने की कीता। सो मेरा मतलब है जिन्ना चिर कौमीयत अपने दे विच नहीं आऊगी तो एवं आपां हमेशा बरसी के उत्ते आके कहांगे कि असी बहुत बहादुर हैं, असी आ हैं वो हैं, उन्ना चिर आपां किवें आज़ाद हो सकते हैं। कौंके साहब दे शरीर नूं बोटे बोटे करके वढ़ के जिहड़ा SSPC घोटना उसने बोरियां में पा के सतलुज दे विच सिੱਟਤੀ, जिथे मच्छियां ने उन्हां दा अंत किया। जे घोटना साहब मर चुके हैं, इको एक अजे संधू जिहड़ा DSP सी वो तो मेरा ख्याल हैगा वो बादल के इलाके का DSP है। पता नहीं हुण DSP है कि नहीं। साडे जसकरण सिंह कान सिंह वाला होए है साडी पार्टी दे विच, वो अज छड्ड के चले गए है। जदों जथेदार कौंके नूं फड़िया होया सी घोटने ने ते पुलिस ने, सरदार जसकरण सिंह भी उस वेले फड़े हुए सीगे। उन्होंने एक एक चीज़ देखी है, उन्होंने एफिडेविट भी दिता है कि किवें जथेदार कौंके नूं शहीद किया। उहदी बना दे उत्ते असी बादल साहब के कोले गए। बादल साहब ने एक DGP तिवाड़ी सी उहदी कमेटी बनाई जिहड़ी कि अज तिवाड़ी रिपोर्ट कहती है उन्होंने तुसी कढ़ाओ। असी बड़ी कोशिश की है कि उसनों हाई कोर्ट दे विच लैके जाइए, पर हाई कोर्ट लैके गए हैं, पर हाई कोर्ट उहदा फैसले नहीं करने नूं तैयार, जो करके उहदे विच सारे सबूत दिते हुए है कि कौंके साहब नूं किवें शहीद किया गया। सो मेरा कहने का मतलब है असी कुछ ना कुछ करते रहते हैं ते करांगे भी। इत्थे दल खालसा दे भी लीडर आए हैं, ये भी तकड़ी पार्टी है जिहड़ी अज सिखां दे लई कुछ कर रही है। सो
ਮੈਂ ਸਮਝਦਾ ਕਿ ਆਪਾਂ ਨੂੰ ਆਪਣੀ ਕੌਮੀਅਤ ਨੂੰ ਉਭਾਰਨਾ ਬਹੁਤ ਜ਼ਰੂਰੀ ਹੈ। ਕਿਉਂ ਕਰਕੇ ਨਾ ਸਾਡੇ ਜਥੇਦਾਰ ਅੱਜ ਬੋਲਦੇ ਆ, ਨਾ SGPC ਜਿਹੜੀ ਸਾਡੀ ਨੁਮਾਇੰਦਗੀ ਕਰਦੀ ਹੈ ਉਹ ਬੋਲਦੀ ਹੈ। ਕਿਉਂ ਨਹੀਂ ਬੋਲਦੀ? ਕਿਉਂ ਕਰਕੇ 14 ਸਾਲ ਤੋਂ ਉਹਦੇ ਇਲੈਕਸ਼ਨ ਨਹੀਂ ਸੈਂਟਰ ਦੀ ਸਰਕਾਰ ਕਰਦੀ। ਸਾਡੇ ਸਿੱਖਾਂ ਦਾ ਜਮਹੂਰੀਅਤ ਹੱਕ ਉਸਨੇ ਖਤਮ ਕਰ ਦਿੱਤਾ ਹੈਗਾ। ਅਸੀਂ ਜਮਹੂਰੀਅਤ ਪਸੰਦ ਲੋਕ ਹੈ, ਪਰ ਸੈਂਟਰ ਦੀ ਸਰਕਾਰ 14 ਸਾਲ ਤੋਂ ਜਿਹੜੇ 5-5 ਸਾਲ ਬਾਅਦ ਸਾਡੇ ਇਲੈਕਸ਼ਨ ਹੋਣੇ ਚਾਹੀਦੇ ਹੈ ਉਹ ਨਹੀਂ ਕਰਾਉਂਦੀ। ਹੁਣ ਅਸਰ ਕੀ ਹੋਇਆ ਕਿ ਸੈਂਟਰ ਦੀ ਸਰਕਾਰ ਨੇ ਜਿਹੜਾ ਮੋਦੀ ਪ੍ਰਾਈਮ ਮਿਨਿਸਟਰ ਹੈ ਉਹਦੇ ਨਾਲ ਗ੍ਰਹਿ ਵਜ਼ੀਰ ਹੈ ਅਮਿਤ ਸ਼ਾਹ, ਉਹਦੇ ਨਾਲ ਅਜੀਤ ਡੋਇਲ ਹੈ ਜਿਹੜਾ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਹੈ, ਇੱਕ ਜੈ ਸ਼ੰਕਰ ਹੈ ਜਿਹੜਾ ਵਿਦੇਸ਼ੀ ਵਜ਼ੀਰ ਹੈ, ਇੱਕ ਰਵੀ ਸਿਨਹਾ ਜਿਹੜਾ ਬਾਹਰਲੀ ਏਜੰਸੀ ਜਿਹੜੀ ਖੁਫੀਆ ਉਹਦਾ ਮੁਖੀ ਹੈ, ਇੱਕ ਸਮੰਤ ਗੋਇਲ ਹੈ ਜਿਹੜਾ ਗੁਰਦਾਸਪੁਰ ਦਾ ਤੇ ਅੰਮ੍ਰਿਤਸਰ ਦਾ SSP ਰਿਹਾ, ਜਿਸ ਨੇ ਬਹੁਤ ਸਾਰੇ ਸਿੱਖ ਸ਼ਹੀਦ ਕੀਤੇ ਹੈ। ਔਰ ਇੱਕ ਰਾਜਨਾਥ ਸਿੰਘ ਸਾਡਾ ਡਿਫੈਂਸ ਦਾ ਵਜ਼ੀਰ ਹੈ। ਇਹਨਾਂ ਨੇ ਪਾਲਿਸੀ ਬਣਾਈ ਹੈ ਕਿ ਜਿਹੜੇ ਸਿੱਖ ਆਜ਼ਾਦੀ ਦੀ ਗੱਲ ਕਰਦੇ ਹੈ, ਬੇਸ਼ੱਕ ਇੱਥੇ ਹੋਣ ਬੇਸ਼ੱਕ ਬਾਹਰ ਦੇ ਮੁਲਕ 'ਚ ਹੋਣ, ਉਹਨਾਂ ਨੂੰ ਗੋਲੀ ਦੇ ਨਾਲ ਖਤਮ ਕਰ ਦੇਣਾ। ਸੋ ਇਹ ਪਾਲਿਸੀ ਇਹ ਵਜ਼ੀਰਾਂ ਨੇ ਤੇ ਸੈਂਟਰ ਨੇ ਬਣਾਈ ਹੈ। ਇਹ ਕਿਸੇ ਨਾ ਕਿਸੇ ਵੇਲੇ ਇਹਨਾਂ ਨੂੰ ਅਦਾਲਤ ਦੇ ਅੱਗੇ ਖੜਾ ਕੀਤਾ ਜਾਣਾ ਪਊਗਾ, ਪਰ ਇਹ ਅਜੇ ਵੀ ਨਹੀਂ ਹਟਦੇ। ਅਜੇ ਵੀ ਇਹਨਾਂ ਦਿਨਾਂ ਦੇ ਵਿੱਚ ਇਹਨਾਂ ਨੇ ਕਤਲ ਕਰਾ ਦਿੱਤੇ ਹੈ। ਗੁਰਪ੍ਰੀਤ ਸਿੰਘ ਹਰੀਨੌਂ ਖਰਾਤਾ, ਤਲਵਾੜਾ ਸਾਹਿਬ ਨੂੰ ਡਰਾਇਆ ਗਿਆ ਕਿ ਤੈਨੂੰ ਵੀ ਮਾਰ ਦੇਣਾ। ਹਰੀਨੌਂ ਸਿੰਘ ਨੂੰ ਵੀ ਮਾਰ ਦਿੱਤਾ ਹੈ। ਗੁਰਪ੍ਰੀਤ ਸਿੰਘ, ਬਾਬਾ ਬਖਸ਼ੀਸ਼ ਸਿੰਘ ਨੂੰ ਵੀ ਮਾਰਨ ਦੀ ਕੋਸ਼ਿਸ਼ ਕੀਤੀ ਹੈ। ਇੱਕ ਬੰਡਾਲਾ ਸਾਹਿਬ ਹੈ ਸਾਡੇ ਜਥੇਦਾਰ ਅੰਮ੍ਰਿਤਸਰ ਦੇ, ਉਹਨਾਂ ਨੂੰ ਵੀ ਧਮਕੀਆਂ ਦਿੱਤੀਆਂ ਕਿ ਤੁਹਾਨੂੰ ਮਾਰ ਦੇਣਾ। ਸੋ ਮੇਰਾ ਮਤਲਬ ਹੈ ਕਿ ਅਸੀਂ ਮਰਨ ਤੋਂ ਨਹੀਂ ਡਰਦੇ। ਜੇ ਮੋਦੀ ਤੂੰ ਸਾਨੂੰ ਮਾਰਨਾ, ਤੇਰੀ ਹਕੂਮਤ ਹੈ, ਤੂੰ ਮਾਰ ਸਾਨੂੰ, ਪਰ ਇਹਦਾ ਨਤੀਜਾ ਬਹੁਤ ਉਲਟ ਨਿਕਲੂਗਾ। ਜਿਹੜਾ ਸਿੱਖ ਇਤਿਹਾਸ ਮੈਂ ਦੁਹਰਾਉਣਾ ਨਹੀਂ ਚਾਹੁੰਦਾ, ਜਿਹੜਾ ਸੁੱਖਾ ਸਿੰਘ ਤੇ ਮਹਿਤਾਬ ਸਿੰਘ ਨੇ ਕੀਤਾ ਸੀਗਾ, ਉਹਦੇ ਤੋਂ ਲੱਗ ਕੇ ਅੱਜ ਤੱਕ ਸਿੱਖਾਂ ਨੇ ਛੱਡਿਆ ਨਹੀਂ ਜਿਸ ਨੇ ਸਿੱਖਾਂ ਦਾ ਕਤਲੇਆਮ ਕੀਤਾ ਹੋਵੇ। ਸੋ ਇਹ ਸਾਰੀਆਂ ਚੀਜ਼ਾਂ ਕਰਦਿਆਂ ਹੋਵੇ ਹੁਣ ਕੈਨੇਡਾ ਦੇ ਵਿੱਚ ਹਰਦੀਪ ਸਿੰਘ ਨਿੱਜਰ ਨੂੰ ਕਤਲ ਕਰਤਾ ਹੈ, ਰਿਪੂਤਮ ਸਿੰਘ ਮਲਕ ਨੂੰ ਕਤਲ ਕਰਤਾ ਹੈ, ਸੁਖਦੂਲ ਸਿੰਘ ਆਪਣੇ ਮੋਗੇ ਦਾ ਉਹਨੂੰ ਕੈਨੇਡਾ ਦੇ ਵਿੱਚ ਕਤਲ ਕਰਤਾ ਹੈ। ਫਿਰ ਭਾਈ ਅਵਤਾਰ ਸਿੰਘ ਖੰਡੇ ਨੂੰ ਘੇਰਤਾ ਹੈ। ਉਹਨਾਂ ਦੇ ਮਾਤਾ ਇੱਥੇ ਤੁਹਾਡੇ ਨਾਲ ਗੱਲ ਕਰਕੇ ਗਏ ਹੈ, ਬੜੇ ਦਲੇਰ ਨੇ। ਜੇ ਮੈਂ ਇਹ ਸੰਘਰਸ਼ ਦੀ ਗੱਲ ਕਰਾਂ ਤਾਂ ਮੈਂ ਤੁਹਾਨੂੰ ਸਹੀ ਦਿਲ ਦੇ ਨਾਲ ਦੱਸ ਸਕਦਾ ਕਿ ਜਿਹੜੇ ਲੋਕ ਇਸ ਸੰਘਰਸ਼ ਦੇ ਵਿੱਚ ਅਗਾਂਹ ਆਏ ਹੈ, ਜਿਨ੍ਹਾਂ ਨੇ ਤਿਲ ਫੁੱਲ ਪਾਇਆ, ਜੇ ਉਹ ਅੱਜ ਜਿਉਂਦੇ ਹੈ ਤੇ ਜੇ ਉਹ ਫਿਰਦੇ ਤੁਰਦੇ ਹੈ, ਇਹ ਸਾਡੀਆਂ ਮਾਵਾਂ ਨੇ ਸਾਨੂੰ ਬਚਾਇਆ ਤੇ ਇਹਨਾਂ ਦਾ
ਸਾਨੂੰ ਬਹੁਤ ਸਤਿਕਾਰ ਕਰਨਾ ਚਾਹੀਦਾ। ਅੱਜ ਹੀ ਸਰਦਾਰ ਅਵਤਾਰ ਸਿੰਘ ਖੰਡੇ ਦੇ ਮਾਤਾ ਮੇਰੇ ਨਾਲ ਲੜ ਕੇ ਰੋਏ ਹੈ। ਬਹੁਤ ਤਕਲੀਫ ਹੈ। ਇਹ ਮਾਵਾਂ ਨੇ ਸਾਨੂੰ ਬਚਾਇਆ। ਇਹਨਾਂ ਦਾ ਆਪਾਂ ਨੂੰ ਬਹੁਤ ਜ਼ਿਆਦਾ ਸਤਿਕਾਰ ਕਰਨਾ ਚਾਹੀਦਾ। ਸੋ ਅਵਤਾਰ ਸਿੰਘ ਖੰਡੇ ਨੂੰ ਜ਼ਹਿਰ ਦੇ ਕੇ ਮਾਰਤਾ। ਸ਼ਾਇਦ ਤੁਹਾਨੂੰ ਪਤਾ ਨਹੀਂ, ਜਿਹੜਾ ਰੌ ਦਾ ਮਹਿਕਮਾ ਹੈ ਉਹਦੇ ਵਿੱਚ ਲੈਬੋਰੇਟਰੀ ਵੀ ਹੈਗੀ ਹੈ, ਜਿੱਥੇ ਇਹੋ ਜਿਹੇ ਜ਼ਹਿਰ ਬਣਦੇ ਹੈ ਜਿਹੜੇ ਇੱਕਦਮ ਬੰਦੇ ਨੂੰ ਮਾਰ ਦਿੰਦੇ ਹੈ। ਕਈ ਜ਼ਹਿਰ ਇਹੋ ਜਿਹੇ ਹੈ ਜਿਹੜੇ 7-8 ਦਿਨਾਂ ਤੋਂ ਬਾਅਦ ਆਦਮੀ ਨੂੰ ਕਿਸੇ ਨੂੰ ਮਾਰ ਦਿੰਦੇ ਹੈ। ਇਹ ਸਾਰੀਆਂ ਚੀਜ਼ਾਂ ਇੰਡੀਆ ਦੀ ਖੁਫੀਆ ਏਜੰਸੀਆਂ ਨੇ ਰੂਸ ਤੋਂ, ਇਜ਼ਰਾਈਲ ਤੋਂ ਸਿੱਖੀਆਂ। ਹੁਣ ਜੇ ਮਾਰਨ ਦੇ ਲਈ, ਜ਼ਹਿਰ ਦੇਣ ਦੇ ਲਈ ਇੰਡੀਆ ਦੇ ਕੋਲੇ ਲੈਬੋਰੇਟਰੀਆਂ ਤਾਂ ਤੁਹਾਨੂੰ ਪਤਾ ਹੋਊਗਾ ਕੀ ਹੁੰਦਾ। ਜਿੱਥੇ ਆਪਾਂ ਖੂਨ ਦਿੰਦੇ ਹਾਂ ਉੱਥੇ ਟੈਸਟ ਹੁੰਦਾ, ਉਹ ਲੈਬੋਰੇਟਰੀ ਹੁੰਦੀ ਹੈ। ਉਹਦੇ ਵਿੱਚ ਇਹ ਰੌ ਦਾ ਮਹਿਕਮਾ ਇਹੋ ਜਿਹੇ ਜ਼ਹਿਰ ਬਣਾਉਂਦਾ ਜਿਹੜਾ ਇੱਕਦਮ ਵੀ ਮਾਰ ਸਕਦਾ, ਜਿਹੜਾ 10 ਦਿਨਾਂ 'ਚ, ਮਹੀਨੇ 'ਚ ਮਾਰ ਸਕਦਾ। ਹਰੇਕ ਕਿਸਮ ਦੇ ਜ਼ਹਿਰ ਇਹ ਤਿਆਰ ਕਰਦੇ। ਕਾਹਦੇ ਲਈ? ਸਿੱਖਾਂ ਨੂੰ ਮਾਰਨ ਦੇ ਲਈ। ਨਾਲੇ ਆਪਾਂ ਕਹਿੰਦੇ ਸਿੱਖਾਂ ਨੇ ਸਭ ਤੋਂ ਜ਼ਿਆਦਾ ਸ਼ਹੀਦੀਆਂ ਦਿੱਤੀਆਂ, ਫਿਰ ਸਿੱਖਾਂ ਨੂੰ ਮਾਰਨ ਦੇ ਲਈ ਇਹੋ ਜਿਹੀਆਂ ਚੀਜ਼ਾਂ ਕਿਉਂ ਤਿਆਰ ਕੀਤੀਆਂ ਜਾਂਦੀਆਂ? ਤੁਸੀਂ ਆਪ ਸੋਚ ਲਓ। ਅਤੇ ਫਿਰ ਆਪਾਂ ਵੋਟਾਂ ਵੀ ਉਹਨਾਂ ਨੂੰ ਪਾ ਦਿੰਦੇ ਹਾਂ। ਹੁਣ ਸਰਦਾਰ ਮਨਮੋਹਨ ਸਿੰਘ ਪ੍ਰਾਈਮ ਮਿਨਿਸਟਰ ਪੂਰੇ ਹੋਏ ਆ। ਇਹਨਾਂ ਨੇ ਬਹੁਤ ਇੰਡੀਆ ਦੀ ਸੇਵਾ ਕੀਤੀ ਹੈ। ਬਹੁਤ ਜ਼ਿਆਦਾ ਤੁਸੀਂ ਅਖਬਾਰਾਂ 'ਚ ਪੜ੍ਹਿਆ ਕੀ ਕੁਛ ਕੀਤਾ ਉਹਨਾਂ ਨੇ। ਪਰ ਉਹਨਾਂ ਨੂੰ ਫੂਕਣ ਦੇ ਲਈ ਦਿੱਲੀ ਦੇ ਵਿੱਚ ਜਗ੍ਹਾ ਹੀ ਨਹੀਂ ਦਿੱਤੀ। ਜਿੱਥੇ ਆਮ ਮੁਰਦੇ ਫੂਕੇ ਜਾਂਦੇ ਹੈ, ਉੱਥੇ ਸਰਦਾਰ ਮਨਮੋਹਨ ਸਿੰਘ ਨੂੰ ਫੂਕਿਆ ਗਿਆ। ਹੁਣ ਮੇਰਾ ਮਤਲਬ ਹੈ ਕਿ ਜੇ ਤੁਸੀਂ ਸਾਰੀ ਸੇਵਾ ਦੂਸਰੇ ਦੇਸ਼ ਦੀ ਕਰੋਗੇ ਤੇ ਤੁਹਾਨੂੰ ਜਗ੍ਹਾ ਹੀ ਨਾ ਮਿਲੇ, ਜਦੋਂ ਤੁਸੀਂ ਫੂਕੇ ਜਾਣਾ ਤਾਂ ਫਿਰ ਮੇਰਾ ਮਤਲਬ ਫਿਰ ਤੁਸੀਂ ਉੱਧਰਲੇ ਪਾਸੇ ਮੂੰਹ ਕਰੀ ਜਾਓਗੇ। ਉੱਧਰਲੇ ਪਾਸੇ ਮੂੰਹ ਕਰੀ ਜਾਂਦੇ ਆ ਬਾਦਲ ਕੇ। ਆ ਜਿੰਨੇ ਵੀ MLA ਹੈ, ਜਿੰਨੇ ਵੀ ਸਾਰੇ ਪਾਰਟੀ ਦੇ ਹੈਗੇ ਆ, ਇਹਨਾਂ ਨੂੰ ਮੈਂ ਦੱਸਣਾ ਚਾਹੁੰਦਾ ਕਿ ਤੁਹਾਨੂੰ ਜੇ ਫੂਕਣ ਦੀ ਜਗ੍ਹਾ ਮਿਲਦੀ ਤਾਂ ਫਿਰ ਤੁਸੀਂ ਇਹਨਾਂ ਦੇ ਪਿੱਛੇ ਕਾਹਦੇ ਨਹੀਂ ਲੱਗੇ ਹੋਏ? ਫੂਕਣ ਨੂੰ ਜਗ੍ਹਾ ਨਹੀਂ ਦਿੰਦੇ। ਬਹਾਦਰ ਸ਼ਾਹ ਅਖੀਰਲਾ ਮੁਗਲ ਬਾਦਸ਼ਾਹ ਸੀ। ਉਹਨੂੰ ਜਦੋਂ ਦੇਸ਼ ਤੋਂ ਬਾਹਰ ਕੱਢਿਆ ਅੰਗਰੇਜ਼ਾਂ ਨੇ, ਉਹ ਕਹਿੰਦਾ 2 ਗਜ਼ ਜ਼ਮੀਨ ਮੈਨੂੰ ਨਹੀਂ ਦਿੱਤੀ ਮੈਨੂੰ ਦਫਨ ਹੋਣ ਦੇ ਲਈ। 2 ਗਜ਼ ਜ਼ਮੀਨ ਨਹੀਂ ਮੈਨੂੰ ਮਿਲੀ। ਤੇ ਹੁਣ ਇੱਕ ਹੋਰ ਵਜ਼ੀਰ ਸੈਂਟਰ ਦਾ ਸਿੱਖ, ਉਹਦਾ ਨਾਂ ਹੈਗਾ ਹਰਦੀਪ ਸਿੰਘ ਪੁਰੀ। ਉਹਨੂੰ ਹੁਣ ਹਿੰਦੂਤਵਾਦੀ ਸਰਕਾਰ ਨੇ ਲਾਇਆ ਹੋਇਆ ਕਿ ਜੇ ਕਾਂਗਰਸ ਨੇ ਕਿਹਾ ਕਿ ਸਰਦਾਰ ਮਨਮੋਹਨ ਸਿੰਘ ਦੀ ਇੱਜ਼ਤ ਨਹੀਂ ਹੋਈ ਤੇ ਤੂੰ ਕਹਿ ਕਿ ਕਾਂਗਰਸ ਨੇ ਘੱਟ ਨਹੀਂ ਕੀਤਾ। ਤੇ ਕਾਂਗਰਸ ਨੇ ਬਲੂ ਸਟਾਰ ਦਰਬਾਰ ਸਾਹਿਬ ਦੇ ਉੱਤੇ ਹਮਲੇ ਕੀਤੇ ਹੈ। ਰਾਜੀਵ ਗਾਂਧੀ ਕਾਂਗਰਸ ਨੇ ਹਜ਼ਾਰਾਂ ਸਿੱਖ ਸਾਰੇ ਇੰਡੀਆ ਦੇ ਵਿੱਚ ਮਰਵਾਤੇ ਹੈ। ਹੁਣ ਇਹ ਹਰਦੀਪ ਸਿੰਘ ਪੁਰੀ ਜਿਹੜਾ ਵਜ਼ੀਰ ਹੈ ਸਿੱਖ, ਉਹ ਕਹਿ ਰਿਹਾ। ਹੁਣ ਇਹਨੂੰ ਦੱਸਣ ਵਾਲਾ ਹੋਵੇ ਹਰਦੀਪ ਸਿੰਘ ਪੁਰੀ ਨੂੰ ਕਿ ਤੂੰ ਕਿਉਂ ਬੁਲਾਰਾ ਬਣਿਆ ਇਹਨਾਂ ਦਾ। ਪਰ ਉਹਨਾਂ ਨੇ ਸਿੱਖ ਚੁਣਿਆ ਕਿ ਜਿਹੜਾ ਮਨਮੋਹਨ ਸਿੰਘ ਨੂੰ ਫੂਕਣ ਦੀ ਜਗ੍ਹਾ ਨਹੀਂ ਦਿੱਤੀ, ਹੁਣ ਤੂੰ ਕਾਂਗਰਸ ਦੀਆਂ ਗੱਲਾਂ ਕਰ। ਪਰ ਕਾਂਗਰਸ ਨੇ
ਬਲੂ ਸਟਾਰ ਕਰਾਇਆ, ਪਰ ਇਹਨਾਂ ਦਾ ਜਿਹੜਾ ਵੱਡਾ ਲੀਡਰ ਵਾਜਪਾਈ ਸੀ, ਜਦੋਂ ਬਲੂ ਸਟਾਰ ਹੋਇਆ, ਦਰਬਾਰ ਸਾਹਿਬ ਦੇ ਉੱਤੇ ਹਮਲੇ ਹੋਏ ਆ, ਸੰਤ ਸ਼ਹੀਦ ਕੀਤੇ ਗਏ ਆ, ਬੀਜੇਪੀ ਦੇ ਲੀਡਰ ਵਾਜਪਾਈ ਨੇ ਕਿਹਾ ਸੀ ਕਿ ਇੰਦਰਾ ਗਾਂਧੀ ਤਾਂ ਸਾਡੀ ਦੁਰਗਾ ਮਾਤਾ ਹੈ, ਤੇ ਅਡਵਾਨੀ ਜਿਹੜਾ ਬਹੁਤ ਵੱਡਾ ਖੱਟੜ ਹੈ ਬੀਜੇਪੀ ਦਾ, ਉਹ ਕਹਿੰਦਾ ਇਹ ਤਾਂ 4 ਮਹੀਨੇ ਪਹਿਲਾਂ ਕਰ ਦੇਣਾ ਚਾਹੀਦਾ ਸੀਗਾ। ਹੁਣ ਮੇਰਾ ਮਤਲਬ ਹੈ ਕਿ ਹਰਦੀਪ ਸਿੰਘ ਪੁਰੀ ਚੰਗਾ ਲੱਗਦਾ ਕਿ ਤੂੰ ਕਾਂਗਰਸ ਨੂੰ ਗਾਲਾਂ ਕੱਢੀ ਜਾਂਦਾ, ਤੇ ਤੇਰੀ ਪਾਰਟੀ ਕਿਹੜਾ ਘੱਟ ਹੈ। ਤੇ ਆ ਜਿਹੜੇ ਸਿੱਖ ਇਹਨਾਂ ਨੂੰ ਬਾਹਰ ਦੇ ਮੁਲਕਾਂ ਦੇ ਵਿੱਚ ਖਤਮ ਕਰਤਾ ਹੈ। ਅਵਤਾਰ ਸਿੰਘ ਖੰਡੇ ਦੀ ਗੱਲ ਕੀਤੀ ਹੈ, ਪਰਮਜੀਤ ਸਿੰਘ ਪੰਜਵਾੜ ਤੇ ਲਖਵੀਰ ਸਿੰਘ ਰੋਡੇ, ਜਿਹੜੇ ਆਪਣੇ ਜਥੇਦਾਰ ਰੋਡੇ ਸਾਹਿਬ ਦੇ ਰਿਸ਼ਤੇਦਾਰ ਆ ਖਾਸ, ਉਹਨਾਂ ਨੂੰ ਪਾਕਿਸਤਾਨ ਦੇ ਵਿੱਚ ਸ਼ਹੀਦ ਕਰਵਾ ਦਿੱਤਾ ਹੈਗਾ। ਆਪਣੇ ਦੀਪ ਸਿੰਘ ਸਿੱਧੂ ਨੂੰ ਹਰਿਆਣੇ ਦੇ ਵਿੱਚ ਕਰਤਾ ਹੈ, ਆਪਣੇ ਮੂਸੇਵਾਲ ਨੂੰ ਪੰਜਾਬ ਦੇ ਵਿੱਚ ਕੀਤਾ ਹੈ, ਤੇ ਹੁਣ ਗੁਰਪ੍ਰੀਤ ਸਿੰਘ ਹਰੀਨੌ ਨੂੰ ਪੰਜਾਬ ਦੇ ਵਿੱਚ ਕਰ ਦਿੱਤਾ ਹੈਗਾ। ਸੋ ਮੇਰਾ ਮਤਲਬ ਹੈ ਹੁਣ ਬਖਸ਼ੀਸ਼ ਸਿੰਘ ਦੇ ਉੱਤੇ ਵੀ ਅਟੈਕ ਹੋਇਆ, ਤਲਵਾੜੇ ਦੇ ਉੱਤੇ ਵੀ ਅਟੈਕ ਹੋਣ ਵਾਲਾ, ਬੰਡਾਲੇ ਦੇ ਉੱਤੇ ਵੀ ਅਟੈਕ ਹੋਣ ਵਾਲਾ, ਸਾਰਿਆਂ ਦੇ ਉੱਤੇ ਅਟੈਕ ਹੋਣ ਵਾਲੇ। ਸੋ ਜਿੰਨਾ ਚਿਰ ਆਪਾਂ ਏਕਤਾ ਨਹੀਂ ਕਰਦੇ, ਜਿਵੇਂ ਜਥੇਦਾਰ ਸਾਹਿਬ ਆਪਣਾ ਪ੍ਰੀਤਮ ਸਿੰਘ ਕਹਿੰਦਾ ਸੀਗਾ ਕਿ ਮੈਨੂੰ ਤਾਂ ਜਥੇਦਾਰ ਕੌਂਕੇ ਨੇ ਕਿਹਾ, ਤੁਸੀਂ ਕਹਿੰਦੇ ਹੋ ਕਿ ਸਿਓ ਨੂੰ ਇਹ ਸੰਤਰੇ ਨੂੰ ਵੀ ਧੋਈਦਾ ਤੇ ਕੇਲੇ ਨੂੰ ਵੀ ਧੋਈਦਾ, ਪਰ ਮੈਨੂੰ ਤਾਂ ਜਥੇਦਾਰ ਨੇ ਕਿਹਾ ਕਿ ਕੇਲਾ ਵੀ ਧੋਣਾ ਤੇ ਸੰਤਰਾ ਵੀ ਧੋਣਾ। ਹੁਣ ਜਦੋਂ ਆਪਾਂ ਲਕੀਰ ਦੇ ਫਕੀਰ ਨਹੀਂ ਬਣਦੇ, ਜਿਵੇਂ ਭਾਈ ਪ੍ਰੀਤਮ ਸਿੰਘ ਹੁਕਮ ਮੰਨਦਾ ਸੀ ਜਥੇਦਾਰ ਦਾ, ਤੇ ਜੇ ਜਥੇਦਾਰ ਆਪਣੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਕਹਿਤਾ ਕਿ ਜੇ ਫੌਜ ਦਰਬਾਰ ਸਾਹਿਬ ਦੇ ਵਿੱਚ ਵੜੀ ਤਾਂ ਖਾਲਿਸਤਾਨ ਦਾ ਨੀਂਹ ਪੱਥਰ ਰੱਖਿਆ ਜਾਊਗਾ, ਫਿਰ ਆਪਾਂ ਕਿਉਂ ਨਹੀਂ ਰੱਖਦੇ। ਫਿਰ ਇੰਨੇ ਮੈਂਬਰ ਪਾਰਲੀਮੈਂਟ ਕਾਂਗਰਸ ਦੇ ਕਿਵੇਂ ਬਣ ਗਏ, ਦੂਜੀਆਂ ਪਾਰਟੀਆਂ ਦੇ ਕਿਵੇਂ ਬਣ ਗਏ, 92 MLA ਜਿਹੜੇ ਰਾਜ ਕਰਦੇ ਆਮ ਪਾਰਟੀ ਦੇ, ਉਹ ਕਿਵੇਂ ਬਣ ਗਏ। ਆਪਾਂ ਨਹੀਂ ਵੋਟਾਂ ਦਿੱਤੀਆਂ, ਕੀ ਆਪਾਂ ਭਾਈ ਪ੍ਰੀਤਮ ਸਿੰਘ ਵਰਗੇ ਨਹੀਂ ਬਣ ਸਕਦੇ ਕਿ ਜਿਵੇਂ ਹੁਕਮ ਹੈ ਕੌਮ ਦਾ ਉਹਦੇ ਤੇ ਚੱਲੀਏ ਆਪਾਂ। ਸੋ ਮੈਂ ਆਸ ਕਰਦਾ ਕਿ ਅੱਜ ਜਿਹੜੇ ਤੁਸੀਂ ਸਾਰੇ ਆਏ ਹੋ, ਤੁਹਾਡਾ ਸਾਰਿਆਂ ਦਾ ਜੀ ਆਇਆਂ ਨੂੰ, ਔਰ ਬਹੁਤ ਤੁਸੀਂ ਕਿਰਪਾ ਕੀਤੀ ਹੈ, ਦੂਰੋਂ ਨੇੜਿਓਂ ਆਏ ਹੋ। ਜਥੇਦਾਰ ਸਾਹਿਬ ਦੀ ਬਰਸੀ ਦੇ ਉੱਤੇ ਮੈਂ ਇਹੀ ਕਹਿਣਾ ਚਾਹੁੰਦਾ ਕਿ ਮਹਾਰਾਜ ਸੱਚੇ ਪਾਤਸ਼ਾਹ, ਇਹ ਜਿਹੜੇ ਸਾਡੇ ਜਥੇਦਾਰ ਸ਼ਹੀਦ ਹੋਏ ਹੈ, ਇਹਨਾਂ ਦੇ ਬਚਨਾਂ ਦੇ ਉੱਤੇ ਆਪਾਂ ਪੂਰਨਾ ਪਾਈਏ, ਤਕੜੇ ਹੋਈਏ। ਅੱਜ ਜ਼ਿਮੀਂਦਾਰਾਂ ਦੇ ਜਥੇਦਾਰ ਡੱਲੇਵਾਲ ਸਾਹਿਬ 33 ਦਿਨਾਂ ਤੋਂ ਭੁੱਖੇ ਨੇ, ਅਸੀਂ ਮਿਲ ਕੇ ਆਏ ਹਾਂ, ਬਹੁਤ ਕੁਰਬਾਨੀ ਕਰ ਰਹੇ ਹਾਂ। ਉਹਨਾਂ ਨਾਲ ਵੀ ਆਪਣਾ ਫਰਜ਼ ਬਣਦਾ ਕਿ ਖੜੀਏ, ਕਿਉਂ ਕਰਕੇ ਉਹ ਕੁਰਬਾਨੀ ਆਪਣੇ ਲਈ ਨਹੀਂ ਕਰ ਰਹੇ, ਸਾਡੇ ਸਾਰਿਆਂ ਲਈ ਕਰ ਰਹੇ ਆ। ਬੇਸ਼ੱਕ ਆਪਾਂ ਖੇਤ ਮਜ਼ਦੂਰ ਹੈ, ਬੇਸ਼ੱਕ ਆਪਾਂ ਕਿਸਾਨ ਹੈ, ਜ਼ਿਮੀਂਦਾਰ ਹੈ, ਇਹ ਸਾਰਿਆਂ ਦੇ ਲਈ ਉਹ 33 ਦਿਨਾਂ ਤੋਂ ਰੋਟੀ ਟੁੱਕ ਦਵਾਈ ਤੋਂ ਬਗੈਰ ਉੱਥੇ ਬੈਠੇ ਹੈ, ਔਰ ਉਹਨਾਂ ਨੂੰ ਲੋਕੀ ਆਉਂਦੇ ਹੈ। ਸੈਂਟਰ ਵੀ ਕਹਿੰਦਾ, ਪਰ ਸੈਂਟਰ ਫੈਸਲਾ ਕਿਉਂ ਨਹੀਂ ਕਰਦਾ ਕਿ ਸਾਰੇ ਕਰਜ਼ੇ ਮਾਫ ਹੋਣ, ਕਿਸਾਨਾਂ ਦੇ, ਕਿਸਾਨ ਮਜ਼ਦੂਰਾਂ ਦੇ, ਸਾਨੂੰ ਭਾਅ MSP ਦੇ ਮਿਲਣ। ਜੇ ਪੱਕੀ ਗੱਲ ਕਿਉਂ ਨਹੀਂ ਕਰਦਾ। ਹੁਣ 1947 ਤੋਂ ਪਹਿਲਾਂ ਖੇਤੀਬਾੜੀ ਦਾ ਸਾਡਾ ਪੰਜਾਬ ਦਾ ਵਜ਼ੀਰ ਸੀ ਸਰ ਛੋਟੂ ਰਾਮ, ਉਸ ਨੇ ਇੱਕ ਦਿਨ ਦਸਤਖਤ ਕਰਤੇ ਕਿ ਸਾਰੇ ਕਿਸਾਨਾਂ ਦੇ ਕਰਜ਼ੇ ਮਾਫ,
ਸਾਰੇ ਮਾਫ ਕਰਤੇ। ਉਸ ਤੋਂ ਬਾਅਦ ਕਿਸਾਨ ਸਾਰੇ ਖੜੇ ਹੋ ਗਏ ਪੈਰਾਂ ਦੇ ਉੱਤੇ, ਨਹੀਂ ਤਾਂ ਵਿਆਜ ਦੇਖ ਦੇਖ ਕੇ ਮਰਦੇ ਸੀਗੇ। ਤੇ ਜਦੋਂ ਛੋਟੂ ਰਾਮ ਜੀ ਕਿਸੇ ਦੌਰੇ ਦੇ ਉੱਤੇ ਜਾਂਦੇ ਸੀਗੇ ਤੇ ਜਿਹੜੇ ਵਿਆਜ ਦਿੰਦੇ ਸੀਗੇ, ਤੁਹਾਨੂੰ ਪਤਾ ਕੌਣ ਦਿੰਦਾ ਵਿਆਜ, ਉਹ ਫਿਰ ਕਾਲੇ ਝੰਡੇ ਲੈ ਕੇ ਉਹਨਾਂ ਦਾ ਸਵਾਗਤ ਕਰਦੇ ਸੀਗੇ। ਸੋ ਮੈਂ ਉਹਨਾਂ ਦਾ ਨਾਂ ਨਹੀਂ ਲੈਣਾ ਚਾਹੁੰਦਾ, ਤੁਹਾਨੂੰ ਸਾਰਿਆਂ ਨੂੰ ਪਤਾ ਤੁਸੀਂ ਕਿਹਦੇ ਤੋਂ ਕਰਜ਼ਾ ਲੈਂਦੇ ਹੋ ਤੇ ਕਿਹੜੇ ਕਾਲੇ ਝੰਡੇ ਇਹ ਦਿਖਾਉਂਦੇ ਹੈ। ਹਾਂ, ਤੇ 3 ਹੁਣ ਸਿੱਖ ਪਿਲੀਭੀਤ ਦੇ ਵਿੱਚ ਮਾਰਤੇ ਹੈ। ਕੱਲ੍ਹ ਉਹਨਾਂ ਦਾ ਭੋਗ ਕਲਾਨੌਰ ਗੁਰਦਾਸਪੁਰ 'ਚ ਹੈ। ਅਸੀਂ ਉੱਥੇ ਜਾ ਰਹੇ ਹਾਂ। ਜਿਹੜੇ ਵੀ ਆ ਸਕਣ ਬਹੁਤ ਕਿਰਪਾ ਕਰਨਗੇ। ਇਹ ਕੌਮ ਦੀ ਹੌਸਲਾ ਅਫਜ਼ਾਈ ਹੋਊਗੀ ਕਿ ਜਿਵੇਂ ਜਿਵੇਂ ਸਿੱਖਾਂ ਨੂੰ ਮਾਰਿਆ ਜਾਂਦਾ, ਸ਼ਹੀਦ ਕੀਤਾ ਜਾਂਦਾ, ਸਿੱਖ ਭੁੱਲਦੇ ਨਹੀਂ ਤੇ ਅਰਦਾਸ ਦੇ ਵਿੱਚ ਸ਼ਾਮਲ ਹੁੰਦੇ ਹੈ। ਸੋ ਕੌਂਕੇ ਸਾਹਿਬ ਦੀ ਅਰਦਾਸ ਕਰਦੇ ਹੋਏ ਚੜ੍ਹਦੀ ਕਲਾ ਉਹਨਾਂ ਦੇ ਪਰਿਵਾਰ ਦੀ, ਮੈਂ ਅੰਤ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਆਇਆਂ ਨੂੰ ਜੀ ਆਇਆਂ ਕਹਿੰਦਾ ਤੇ ਫਤਿਹ ਅਰਜ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।